ਵਾਹਿਗੁਰੂ जी का खालसा वाहिगुरू जी की फतेह। ਤੁਹਾਡੇ ਨਾਲ ਇਸ ਸਮੇਂ ਲਾਈਵ ਹੋਣ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਸੰਗਰੂਰ ਦੇ ਵਿੱਚ ਕੱਲ ਨੂੰ ਹੋਣ ਵਾਲੀ ਜਿਮਨੀ ਚੋਣ ਜਿਹੜੀ ਹੈ ਕੱਲ ਨੂੰ ਉਹਦੀ VOTING ਪ੍ਰਕਿਰਿਆ ਸ਼ੁਰੂ ਹੋਣੀ ਹੈ ਔਰ ਅੱਜ ਜਿਹੜੀ ਇਹ ਰਾਤ ਹੈ ਅੱਜ ਦੇ ਇਸ ਰਾਤ ਦੇ ਸਮੇਂ ਅਕਾਲੀ ਦਲ ਬਾਦਲ ਜਿਹੜਾ ਹੈ ਉਹਨਾਂ ਵੱਲੋਂ ਇੱਕ ਬਹੁਤ ਹੀ ਘਿਨਾਉਣੀ ਹਰਕਤ ਜਿਹੜੀ ਉਹ ਕੀਤੀ ਗਈ ਹੈ। ਉਹਨਾਂ ਨੇ ਪੂਰੀ ਸਿੱਖ ਕੌਮ ਨੂੰ ਜਿਹੜਾ ਹੈ ਉਹ ਗੁੰਮਰਾਹ ਕਰ ਦਿੱਤਾ ਹੈ। ਉਹ ਇਸ ਲਈ ਕਿ ਉਹਨਾਂ ਨੇ ਆਪਣੇ IT ਵਿੰਗ ਦੇ ਜ਼ਰੀਏ ਸਮੁੱਚੀ ਕੌਮ ਨੂੰ ਸੋਸ਼ਲ ਮੀਡੀਆ ਦੇ ਵਿੱਚ ਇਹ ਭਰਮ ਵਿੱਚ ਪਾ ਦਿੱਤਾ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਬਾਦਲ ਦਲ ਦੇ ਜਿਹੜੇ ਨੇ। ਸੋ ਇਹ ਅਸੀਂ ਸਮੁੱਚੀ ਮੈਨੂੰ ਸੁਣ ਪਾ ਰਹੀ ਜਿਹੜੀ ਸਾਡੀ ਸਿੱਖ ਕੌਮ ਹੈ, ਖਾਸ ਕਰਕੇ ਸੰਗਰੂਰ ਦੇ ਵੋਟਰ ਜਿਹੜੇ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਉਹ ਬਾਦਲ ਦਲ ਵੱਲੋਂ ਫੈਲਾਏ ਜਾ ਰਹੇ ਇਸ ਤਰ੍ਹਾਂ ਦੇ ਜਿਹੜਾ ਗੁੰਮਰਾਹਕੁਰਨ ਪ੍ਰਚਾਰ ਹੈ ਬਿਲਕੁਲ ਵੀ ਕਿਸੇ ਤਰ੍ਹਾਂ ਉਹਨਾਂ ਦੇ ਇਸ ਜਾਲ ਦੇ ਵਿੱਚ ਨਾ ਫਸਣ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਦਮ ਤੇ ਇਹ ਚੋਣ ਲੜ ਰਿਹਾ ਹੈ। ਉਹਨਾਂ ਦਾ ਬਾਦਲ ਦਲ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਔਰ ਨਾ ਹੀ ਅਸੀਂ ਉਹਨਾਂ ਦੇ ਨਾਲ। ਸੋ ਇਹ ਮੇਰੀ ਬੇਨਤੀ ਹੈ ਸਮੁੱਚੇ ਸੰਗਰੂਰ ਦੇ ਵੋਟਰ ਸਾਹਿਬਾਨਾਂ ਨੂੰ ਔਰ ਖਾਸ ਕਰਕੇ ਜਿਨ੍ਹਾਂ ਨੇ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਕਰਨੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਐਸੇ ਬਾਦਲ ਦਲ ਵੱਲੋਂ ਫੈਲਾਏ ਜਾ ਰਹੇ ਜਾਲ ਦੇ ਵਿੱਚ ਨਾ ਫਸਣ। ਇਹਨਾਂ ਨੇ ਅੱਜ ਜਿਹੜੀ ਕਰਤੂਤ ਕੀਤੀ ਹੈ ਉਹ ਇੰਨੀ ਮਾੜੀ ਹੈ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਮ ਜਿਹੜੀ ਲੈਟਰ ਪੈਡ ਦੇ ਹੇਠਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੈਟਰ ਪੈਡ ਜਿਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦਾ ਲੋਗੋ ਲੱਗਾ ਹੋਇਆ ਹੈ ਔਰ ਉਹਦੇ ਥੱਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਪਾਰਟੀ ਪ੍ਰਧਾਨ ਨੇ ਔਰ ਉਮੀਦਵਾਰ ਨੇ ਸੰਗਰੂਰ ਦੇ ਵਿੱਚੋਂ ਉਹਨਾਂ ਦੇ ਦਸਤਕ ਹੇਠਾਂ ਇੱਕ ਲੈਟਰ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਲਿਖ ਰਹੇ ਨੇ ਜਿਹੜਾ ਬਿਲਕੁਲ ਸਰਾਸਰ ਝੂਠ ਹੈ ਜਿਹਦੇ ਵਿੱਚ ਲਿਖਿਆ ਗਿਆ ਗੁੰਮਰਾਹਕੁਰਨ ਪ੍ਰਚਾਰ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਬਾਦਲ ਦਲ ਦੇ ਜਿਹੜੇ ਉਮੀਦਵਾਰ ਭੈਣ ਸਾਡੀ ਕਮਲਦੀਪ ਕੌਰ ਜਿਹੜੀ ਰਾਜੋਆਣਾ ਸਾਹਿਬ ਦੇ ਉਹਨਾਂ ਦੇ ਹੱਕ ਵਿੱਚ ਬੈਠ ਗਏ ਨੇ। ਸੋ ਇਹ ਬਿਲਕੁਲ ਝੂਠ ਹੈ। ਅਸੀਂ ਸਮੁੱਚੀ ਸਿੱਖ ਕੌਮ ਨੂੰ ਔਰ ਹਲਕਾ ਸੰਗਰੂਰ ਦੇ तमाम ਵੋਟਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਬਿਲਕੁਲ ਸਰਾਸਰ ਬਾਦਲਾਂ ਵੱਲੋਂ ਫੈਲਾਇਆ ਜਾ ਰਿਹਾ ਇੱਕ ਝੂਠ ਹੈ ਔਰ ਉਹ ਕਿਸੇ ਵੀ ਤਰ੍ਹਾਂ ਇਹਨਾਂ ਦੇ ਇਸ ਪ੍ਰਚਾਰ ਦੇ ਵਿੱਚ ਨਾ ਆਉਣ। ਔਰ ਕਈ ਜਗ੍ਹਾ ਤੇ ਸਾਨੂੰ ਇਹ ਖਬਰ ਮਿਲ ਰਹੀ ਹੈ ਕਿ ਉਹ ਇਸ ਸਮੇਂ ਜਿੰਨੇ ਵੀ ਸੰਗਰੂਰ ਦੇ ਵਿੱਚ ਬੂਥ ਲੱਗ ਰਹੇ ਆ ਇਹ ਬਾਦਲ ਦਲ ਵਾਲੇ ਉੱਥੇ ਟੈਂਟ ਵਾਲਿਆਂ ਨੂੰ ਪੈਸੇ ਦੇ ਕੇ ਉਹ ਜਿਹੜੇ ਟੈਂਟ ਨੇ ਉਹ ਬੂਥ ਇਕੱਠੇ ਲਗਾ ਰਹੇ ਨੇ ਔਰ ਇਹ ਪ੍ਰਚਾਰ ਕਰ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਮਝੌਤਾ ਬਾਦਲ ਦਲ ਦੇ ਨਾਲ ਹੋ ਗਿਆ ਔਰ ਇਸ ਲਈ ਸਾਡੇ ਟੈਂਟ ਇਕੱਠੇ ਲਗਾਏ ਜਾ ਰਹੇ ਆ। ਜਦ ਕਿ ਅਸੀਂ ਆਪਣੇ ਵਰਕਰ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਬਿਲਕੁਲ ਵੀ ਇਹਨਾਂ ਵਰਗੀ ਮਾੜੀ ਸੋਚ ਦੇ ਬੰਦਿਆਂ ਦੇ ਨਾਲ ਬਿਲਕੁਲ ਨਾ ਬੈਠਣ ਔਰ ਉਹ ਇਸ ਤਰ੍ਹਾਂ ਦੇ ਜਿਹੜੇ ਸਾਡਾ ਕਿਸੇ ਤਰ੍ਹਾਂ ਦਾ ਬਾਦਲ ਦਲ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ। ਅਸੀਂ ਆਪਣੇ ਦਮ ਤੇ ਚੋਣ ਲੜਨ ਜਾ ਰਹੇ ਹਾਂ। ਆਪਣੀ ਕੌਮ ਜਿਹੜੀ ਹੈ ਉਹਦੇ ਹਮਾਇਤ ਦੇ ਨਾਲ ਉਹਨਾਂ ਦੇ ਤਕੜੇ ਸਾਥ ਦੇ ਨਾਲ ਇਹ ਚੋਣ ਲੜਨ ਜਾ ਰਹੇ ਹਾਂ। ਅਸੀਂ ਬਾਦਲਾਂ ਵਰਗੀ ਜਿਹੜੀ ਇਹ ਮੁਤਸਵੀ ਸੋਚ ਔਰ ਇੰਨੀ ਕਮੀਨਗੀ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਅਸੀਂ ਇਹਨਾਂ ਦੀ ਇਹ ਹਰਕਤ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਔਰ ਅਸੀਂ ਸਾਈਬਰ ਕ੍ਰਾਈਮ ਦੇ ਵਿੱਚ ਇਹਨਾਂ ਦੀ ਰਿਪੋਰਟ ਕਰਾਂਗੇ ਜਿਹੜਾ ਇਹਨਾਂ ਨੇ ਇਹ ਜਾਲੀ ਚਿੱਠੀ ਜਿਹੜੀ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਦਸਤਕ ਹੇਠ ਵਾਇਰਲ ਕੀਤੀ ਹੈ ਆਪਣੇ IT ਵਿੰਗ ਦੇ ਜ਼ਰੀਏ। ਸੋ ਇਹੀ ਬੇਨਤੀਆਂ ਸੀ, ਬਹੁਤ ਜ਼ਰੂਰੀ ਬੇਨਤੀਆਂ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਅਖੀਰ ਦੇ ਵਿੱਚ ਅਪੀਲ ਕਰਾਂਗਾ ਕਿ ਇਹ ਬਹੁਤ ਹੀ ਮਾੜੀ ਹਰਕਤ ਦੇ ਉੱਤਰ ਆਏ ਨੇ। ਅੱਜ ਦੀ ਰਾਤ ਜਿਹੜੀ ਹੈ ਇਹਨਾਂ ਨੇ ਆਪਣੀ ਹਰ ਉਹ ਦਾ ਪੇਚ ਖੇਡਣਾ ਜਿਹਦੇ ਨਾਲ ਇਹ ਸਮੁੱਚੀ ਕੌਮ ਨੂੰ ਗੁੰਮਰਾਹ ਕਰਨਗੇ। ਮੇਰੀ ਇਹ ਅਪੀਲ ਵੀ ਹੈ ਔਰ ਸਾਡੀ ਭੈਣ ਜਿਹੜੀ ਬੀਬੀ ਕਮਲਦੀਪ ਕੌਰ ਰਾਜੋਆਣਾ ਉਹਨਾਂ ਨੂੰ ਵੀ ਅਪੀਲ ਹੈ ਕਿ ਇਹਨਾਂ ਦੇ ਇਸ ਤਰ੍ਹਾਂ ਦੇ ਜਿਹੜੇ ਜਾਲ ਇਹ ਫਸਾ ਰਹੇ ਨੇ ਜਾਂ ਇਸ ਤਰ੍ਹਾਂ ਦਾ ਗੁੰਮਰਾਹਕੁਰਨ ਪ੍ਰਚਾਰ ਕਰ ਰਹੇ ਨੇ ਸਮੁੱਚੀ ਸਿੱਖ ਕੌਮ ਨੂੰ ਇਹ ਬਹੁਤ ਵੱਡੀ ਢਾਲ ਲਾਈ ਜਾ ਰਹੀ ਹੈ। ਖਾਸ ਕਰਕੇ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਨਾਮ ਲੈ ਕੇ ਲੈਟਰ ਜਾਰੀ ਕੀਤੀ ਹੈ ਜਿਸ ਲੈਟਰ ਦੇ ਉੱਤੇ ਸਰਾਸਰ ਝੂਠ ਲਿਖਿਆ ਹੋਇਆ ਹੈ। ਇਹ ਸਮੁੱਚੀ ਕੌਮ ਲਈ ਇੱਕ ਬਹੁਤ ਵੱਡੀ ਸਾਡੇ ਲਈ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਔਰ ਬਾਦਲ ਦਲ ਦੇ ਲਈ ਬਹੁਤ ਹੀ ਕਮੀਨਗੀ ਔਰ ਕਾਇਰਾਨਾ ਹਰਕਤ। ਔਰ ਇਹਦੇ ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਹੇਠਾਂ ਜਿਹੜੀ ਇਹ ਝੂਠ ਫੈਲਾਇਆ ਗਿਆ ਹੈ ਉਹਨਾਂ ਤੇ ਵੀ ਅਕਾਲ ਤਖਤ ਸਾਹਿਬ ਵੀ ਉਹਨਾਂ ਤੇ ਕਾਰਵਾਈ ਕਰੇ ਔਰ ਉਹ ਵੀ ਆਪਣਾ ਇਹ ਬਿਆਨ ਜਿਹੜਾ ਹੈ ਉਹ ਸੰਗਤ ਔਰ ਸਮੁੱਚੀ ਕੌਮ ਨੂੰ ਉਹ ਬਿਲਕੁਲ ਸਪਸ਼ਟ ਕਰਨ ਕਿ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬਾਦਲ ਦਲ ਦੇ ਨਾਲ
ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਇਆ। ਇਹ ਬੰਦੀ ਸਿੰਘਾਂ ਦੇ ਨਾਮ ਨੂੰ ਢਾਹ ਲਾਈ ਜਾ ਰਹੀ ਆ, ਉਹਨਾਂ ਦੇ ਵਕਾਰ ਨੂੰ, ਉਹਨਾਂ ਦੀ ਜਿਹੜੀ ਸਾਡੇ ਦਿਲਾਂ ਦੇ ਵਿੱਚ ਰਿਸਪੈਕਟ ਹੈ, ਸਮੁੱਚੀ ਕੌਮ ਦੇ ਵਿੱਚ ਜਿਹੜੀ ਬੰਦੀ ਸਿੰਘਾਂ ਦੇ ਲਈ ਰਿਸਪੈਕਟ ਹੈ, ਉਹਨਾਂ ਲਈ ਇਹ ਬਹੁਤ ਵੱਡੀ ਢਾਹ ਲਾਈ ਜਾ ਰਹੀ ਆ। ਬੰਦੀ ਸਿੰਘਾਂ ਦਾ ਨਾਮ ਵਰਤ ਕੇ ਇਸ ਤਰ੍ਹਾਂ ਦੀ ਹਰਕਤ ਕਰਨੀ ਇਹ ਬਾਦਲ ਦਲ ਲਈ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ। ਸੋ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਕੱਲ ਨੂੰ ਤਕੜੇ ਹੋ ਕੇ ਆਪਣੀ ਵੋਟ ਕਰੋ ਔਰ ਤੁਸੀਂ ਬਿਲਕੁਲ ਇੱਕ ਤਕੜੀ ਲੜਾਈ ਜਿਹੜੀ ਉਹ ਫਤਿਹ ਕਰਨ ਜਾ ਰਹੇ ਹੋ ਸੰਗਰੂਰ ਦੀ ਇਸ ਧਰਤੀ ਦੇ ਵਿੱਚੋਂ, ਔਰ ਕੱਲ ਨੂੰ ਤੁਸੀਂ ਅਮਨ ਅਮਾਨ ਦੇ ਨਾਲ VOTING ਕਰਨੀ ਹੈ। ਇਹ ਝਾੜੂ ਪਾਰਟੀ, ਇਹ ਬਾਦਲ ਦਲ ਵਾਲੇ, ਹੋਰ ਜਿੰਨੇ ਵੀ ਇਹ ਲੋਕ ਨੇ, ਇਹ ਕੱਲ ਨੂੰ ਉੱਥੇ ਹੰਗਾਮਾ ਕਰ ਸਕਦੇ ਨੇ। ਇਹ ਸਾਂਝੇ ਟੈਂਟ ਲਵਾ ਕੇ ਉੱਥੇ ਕੋਈ ਇਹੋ ਜੀ ਹਰਕਤ ਕਰ ਸਕਦੇ ਨੇ ਜਿਹਦੇ ਨਾਲ ਸਾਡਾ ਆਪਸੀ ਭਾਈਚਾਰਾ ਵਿਗੜੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਇਹਨਾਂ ਤੋਂ ਅਲੱਗ ਬੈਠਣ, ਇਹਨਾਂ ਦੀ ਕਿਸੇ ਚਾਲ ਦੇ ਵਿੱਚ ਨਾ ਫਸਣ, ਇਹਨਾਂ ਤੋਂ ਸੁਚੇਤ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।